ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 16 ਨਵੰਬਰ 2017 ਤਿੰਨ ਮੱਘਰ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਦੱਸਦੀ ਹੈ, ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਪਿਛਲੇ ਦਿਨਾਂ ਤੋਂ ਹੀ ਜਿਹੜੀ ਖਬਰ ਇਸ ਵੇਲੇ ਦੁਨੀਆ ਭਰ ਦੇ ਵਿੱਚ ਡਾਇਸਪੋਰਾ ਸਿੱਖਾਂ 'ਚ ਤਾਂ ਇੱਕ ਪੂਰੀ ਹੁਣ ਮੁਹਿੰਮ ਬਣ ਗਈ, ਲਹਿਰ ਹੈ, ਔਰ ਫ੍ਰੀ ਜੱਗੀ ਦੇ ਨਾਂ ਥੱਲੇ ਔਰ ਹੈਸ਼ਟੈਗ ਦੇ ਉੱਤੇ ਚਾਰ ਚੁਫੇਰੇ ਪੈਟੀਸ਼ਨਸ ਦਾ, ਔਰ ਦੂਸਰਾ ਚੱਲ ਰਿਹਾ ਕਿ ਕਿਵੇਂ ਜਗਤਾਰ ਸਿੰਘ ਜੌਲ ਜਿਹੜੇ ਸਕਾਟਲੈਂਡ ਦੇ ਰਹਿਣ ਵਾਲੇ ਬ੍ਰਿਟਿਸ਼ ਸਿਟੀਜ਼ਨ, ਉਹਨਾਂ ਨੂੰ ਕਿਵੇਂ ਝੂਠੇ ਕੇਸ 'ਚ ਫੜਿਆ, ਕਿਵੇਂ ਉਹਨਾਂ ਨੂੰ ਟਾਰਚਰ ਕੀਤਾ ਗਿਆ, ਔਰ ਕਿਸ ਅੰਦਾਜ਼ ਦੇ ਵਿੱਚ ਜਿਨ੍ਹਾਂ ਨੂੰ ਅੰਨਾ ਕਤਲ ਕਹਿੰਦੇ ਨੇ ਕਿ ਜਿਸ ਦੀ ਕੋਈ ਕਲੂ ਨਹੀਂ ਸੀ ਮਿਲ ਰਿਹਾ, ਉਹ ਸਾਰੇ 6-7 ਕੇਸ ਜਿਹੜੇ ਪਿਛਲੇ 2-3 ਸਾਲ 'ਚ ਵਾਪਰੇ ਉਹ ਸਾਰੇ ਉਹਦੇ ਖਾਤੇ 'ਚ ਪਾ ਦਿੱਤੇ ਕਿ ਜੀ ਉਹ ਮਾਸਟਰ ਮਾਈਂਡ ਸੀ। ਹਾਲਾਂਕਿ ਉਹਨਾਂ ਦਾ ਕਸੂਰ ਸਿਰਫ ਇੰਨਾ ਹੈ ਕਿ ਨੈਵਰ ਫੋਰਗੇਟ 84 ਨਾਂ ਦੀ ਬੜੀ ਪ੍ਰੋਫੈਸ਼ਨਲ ਵੈਬਸਾਈਟ ਉਹਨਾਂ ਨੇ ਚਲਾਈ, ਜਿਹਦੇ 'ਚ ਕਿ ਜੋ ਵੀ 84 ਤੋਂ ਬਾਅਦ ਔਰ 84 ਦੇ ਦੌਰਾਨ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੂੰ ਪੁਲਿਸ ਨੇ ਟਾਰਚਰ ਕਰਕੇ ਸ਼ਹੀਦ ਕੀਤਾ, ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ, ਜਾਂ ਜਿਹੜੇ ਖਾੜਕੂ ਸੰਘਰਸ਼ ਦੇ ਵਿੱਚ ਜੂਝ ਕੇ ਸ਼ਹੀਦ ਹੋਏ, ਉਹਨਾਂ ਦੇ ਜੀਵਨ ਬਿਓਰੇ, ਉਹਨਾਂ ਦੀਆਂ ਖੂਬਸੂਰਤ ਤਸਵੀਰਾਂ। ਔਰ ਇਹ ਆਪਣੇ ਆਪ ਦੇ ਵਿੱਚ ਹੀ ਬੇਸ਼ੱਕ ਇੱਕ ਵਿਚਾਰਾਂ ਦੀ ਆਜ਼ਾਦੀ ਦੀ ਗੱਲ ਹੈ, ਪਰ ਭਾਰਤੀ ਹਾਕਮਾਂ ਦੀਆਂ ਅੱਖਾਂ 'ਚ ਜਿਹੜੇ ਕਿ ਲਗਾਤਾਰਤਾ ਨਾਲ ਇਸ ਸਾਰੀ ਲਹਿਰ ਨੂੰ ਵੀ ਜਿਹੜਾ ਉਹ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ 'ਚ ਲੱਗੇ ਹੋਏ ਨੇ, ਔਰ ਇਹ ਉਹਨਾਂ ਦਾ ਉਪਦੇਸ਼ ਵੀ ਹੈ ਵੀ ਇਸ ਨੂੰ ਭੁੱਲ ਜਾਓ। ਤੇ ਇਧਰ ਇੱਕ ਸਿੱਖ ਜਿਹੜਾ ਬੈਠਾ ਕਹਿ ਰਿਹਾ ਨੈਵਰ ਫੋਰਗੇਟ 84 ਕਿ ਵੀ ਇਹ ਨਾ ਭੁੱਲੋ ਤੇ ਨਾ ਹੀ ਅਸੀਂ ਕਦੇ ਭੁੱਲਾਂਗੇ। ਸੋ ਇਸ ਗੁਨਾਹ ਦੇ ਬਦਲੇ ਇੱਕ ਉਹ ਨੌਜਵਾਨ ਜਿਹੜਾ ਆਪਣੀ ਭਵਿੱਖ ਦੀ ਲਾਈਫ, ਵਿਆਹਤਾ ਜੀਵਨ ਸ਼ੁਰੂ ਕਰਨ ਦੇ ਲਈ ਉੱਥੇ ਉਹ ਗਿਆ, ਪਹਿਲਾਂ 2-3 ਮਹੀਨੇ ਪਹਿਲਾਂ ਗਿਆ, ਉਹਦੀ ਰਿਸ਼ਤਾ ਹੋਇਆ ਔਰ 3 ਹਫ਼ਤੇ ਪਹਿਲਾਂ ਹੀ ਸ਼ਾਇਦ ਉਸ ਦਾ ਆਨੰਦ ਕਾਰਜ ਹੋਇਆ, ਔਰ ਜਿਵੇਂ ਉਸ ਨੂੰ ਫੜਿਆ, ਟਾਰਚਰ ਕੀਤਾ ਔਰ ਜਿਸ ਕਿਸਮ ਦਾ ਪੂਰਾ ਇਹ ਝੂਠ ਦਾ ਪੁਲੰਦਾ ਉਹਨਾਂ ਨੇ ਉਸ ਦੇ ਖਾਤੇ 'ਚ ਪਾਇਆ। ਸੋ ਜ਼ਾਹਰ ਹੈ ਕਿ ਅਲਟੀਮੇਟਲੀ ਪਾਜ ਮੁਲੰਮਾ ਲੈ ਜਾਂਦਾ ਹੈ। ਔਰ ਇੰਗਲੈਂਡ ਦੇ ਵਿੱਚ ਕਿਵੇਂ ਦਰਜਨਾਂ ਮੈਂਬਰਸ ਆਫ ਪਾਰਲੀਮੈਂਟ ਨੇ ਇਸ ਦੇ ਬਾਰੇ ਜਿਹੜਾ ਉਹ ਇਸ਼ੂ ਚੁੱਕਿਆ, ਔਰ ਸਿੱਖਾਂ ਦੀ ਮੁਹਿੰਮ ਤਾਂ ਹੈ ਹੀ ਹੈ, ਔਰ ਪੰਜਾਬ ਦੇ ਵਿੱਚ ਵੀ ਜਿਹੜੇ ਨਿਰਪੱਖ ਪੱਤਰਕਾਰ ਨੇ, ਜਿਹੜੇ ਥੋੜ੍ਹੀ ਬਹੁਤ ਜਿਨ੍ਹਾਂ ਨੂੰ ਪਿਛਲੇ ਪੀਰੀਅਡ 'ਚ ਪੰਜਾਬ ਪੁਲਿਸ ਨੇ 80ਵਿਆਂ 'ਚ 90ਵਿਆਂ 'ਚ ਕਿਵੇਂ ਇਸ ਕਿਸਮ ਦੀਆਂ ਕਹਾਣੀਆਂ ਬਣਾ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ, ਉਹਨਾਂ ਦਾ ਜਿਹੜਾ, ਔਰ ਕਿਵੇਂ ਇਹ ਸਾਰੇ ਨੂੰ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਿ ਹਿੰਦੂਤਵੀ ਸ਼ੋ ਬॉय ਵੀ ਹੈ, ਪੰਜਾਬ ਦੇ ਹਿੰਦੂਆਂ ਦੀਆਂ ਵੋਟਾਂ ਉਹਨੇ ਇਸ ਕਿਸਮ ਦਾ ਹੀ ਚੋਣਾਂ ਦੇ ਨੇੜੇ ਡਰ ਔਰ ਖੌਫ ਖਾਲਿਸਤਾਨੀਆਂ ਦਾ ਪੈਦਾ ਕਰਕੇ ਲਈਆਂ, ਔਰ ਜਿਹਨੇ ਇਹ ਐਲਾਨ ਕੀਤਾ ਹੋਇਆ ਸੀ ਕਿ ਜੀ ਮੈਂ ਸਿਰਫ ਇਹੀ ਟਰਮ ਚੀਫ ਮਿਨਿਸਟਰੀ ਦੇ ਲਈ ਮੈਂ ਰਹਿਣਾ ਔਰ ਮੈਂ ਉਸ ਤੋਂ ਬਾਅਦ ਪਬਲਿਕ ਲਾਈਫ 'ਚੋਂ ਰਿਟਾਇਰ ਹੋ ਜਾਣਾ। ਹੁਣ ਇਹ ਸਾਰੀਆਂ ਪਿਛਲੇ 4-5 ਦਿਨ ਦੇ ਵਿੱਚ 2.5-3 ਸਾਲ ਦੇ ਉਹ ਸਾਰੇ ਕੇਸ ਵੀ ਹੱਲ ਹੋ ਗਏ, ਬੰਦੇ ਵੀ ਟਾਰਗੇਟ ਕਿਲਿੰਗਸ ਦੇ ਮਿਲ ਗਏ। ਇਹਨਾਂ ਨੂੰ 2 ਸਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ 100 ਤੋਂ ਜ਼ਿਆਦਾ ਘਟਨਾਵਾਂ ਹੋਈਆਂ, ਜਿਨ੍ਹਾਂ ਦੀ CBI ਨੂੰ ਇਨਕੁਆਇਰੀ ਦਿੱਤੀ ਗਈ, ਉਹਦਾ ਕਲੂ ਅੱਜ ਤੱਕ ਨਹੀਂ ਮਿਲਿਆ, ਪਰ ਇਹ ਜਿਹੜਾ ਇਹਨਾਂ ਨੂੰ 24 ਘੰਟੇ ਦੇ ਵਿੱਚ ਕਲੂ ਮਿਲ ਗਿਆ। ਔਰ ਅੱਜ ਹੀ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਜੀ ਮੈਂ ਪੰਜਾਬ ਦੇ ਲੋਕਾਂ ਨੂੰ ਇਵੇਂ ਥੋੜ੍ਹੀ ਛੱਡ ਸਕਦਾ, ਇਹਦਾ ਲਰਚ ਮੈਂ ਦੁਬਾਰਾ ਵੀ ਜਿਹੜੀ ਹੈ ਚੋਣ ਲੜਾਂਗਾ, ਔਰ ਤਾਂ ਕਿ ਜਿਹੜਾ ਮੈਨੂੰ ਸੀ ਕਿ ਪੰਜਾਬ ਦੇ ਸਿਰ ਕਰਜ਼ਾ ਇੰਨਾ ਹੈ ਪਰ ਉਹ ਤਾਂ ਇੰਨਾ ਹੈਗਾ,
ਔਰ ਮੈਂ ਜਿਹੜਾ ਪੰਜਾਬ ਦੇ ਲੋਕਾਂ ਨੂੰ ਸਰਵ ਕਰਾਂਗਾ। ਮੈਂ 80 ਸਾਲ ਦਾ ਹੋ ਜਾਣਾ ਪਰ ਮੈਂ ਇਹਨੂੰ ਅੱਗੇ ਕਰਾਂਗਾ। ਸੋ ਜ਼ਾਹਰ ਹੈ ਕਿ ਜਦੋਂ ਤੁਸੀਂ ਇਹ ਸਾਰੀਆਂ ਕੜੀਆਂ ਜੋੜ ਕੇ ਦੇਖਦੇ ਹੋ, ਔਰ ਮੈਂ 3 ਡਿਫਰੈਂਟ ਸਟੋਰੀਜ਼ ਇਸ ਸੈਕਸ਼ਨ ਦੇ ਲਈ ਕੱਢੀਆਂ ਨੇ। ਇੱਕ ਮੇਜਰ ਸਿੰਘ ਬੜੇ ਸੀਨੀਅਰ ਪੱਤਰਕਾਰ ਪੰਜਾਬੀ ਅਜੀਤ 'ਚ ਹੁਣ ਕੰਮ ਕਰਦੇ ਨੇ, ਜਿਨ੍ਹਾਂ ਨੇ 80ਵਿਆਂ ਦੇ ਵਿੱਚ ਵੀ ਬੜੇ ਚੰਗੇ ਇਨਸਾਈਡਰ, ਕਿਉਂਕਿ 2 ਤਰ੍ਹਾਂ ਦੀ ਪੱਤਰਕਾਰਤਾ ਹੁੰਦੀ ਹੈ। ਇੱਕ ਤਾਂ ਜਿਹੜੇ ਬਹੁਤ ਸਾਰੇ ਅੱਜ ਕੱਲ੍ਹ ਕਰਦੇ ਨੇ ਕਾਪੀ ਪੇਸਟ, ਇੰਨੀ ਜਾਣਕਾਰੀ ਇੰਟਰਨੈਟ ਤੇ ਹੁੰਦੀ ਹੈ ਕਿ ਤੁਸੀਂ ਇਧਰੋਂ ਉਧਰੋਂ ਸਟੋਰੀ ਫੜੀ ਕੱਢੀ, 2 ਲਾਈਨਾਂ ਆਪਣੀਆਂ ਪਾਈਆਂ, ਕਾਪੀ ਪੇਸਟ ਕੀਤਾ, ਭੇਜ ਦਿੱਤਾ। ਇੱਕ ਉਹ ਪੱਤਰਕਾਰ ਜਾਂ ਜਰਨਲਿਸਟ, ਔਰ ਦੁਨੀਆ ਦੇ ਵਿੱਚ ਕਿਉਂਕਿ 2 ਦਿਨ ਪਹਿਲਾਂ ਨੈਸ਼ਨਲ ਪ੍ਰੈਸ ਡੇ ਵੀ ਸੀ ਔਰ ਉਸ ਬਾਰੇ ਮੈਂ ਗੱਲ ਵੀ ਕਰਨੀ ਚਾਹੁੰਦਾ ਸੀ, ਪਰ ਕਿਉਂਕਿ ਇੰਨੇ ਟੌਪਿਕ ਹੋਰ ਤੁਰ ਰਹੇ ਹੁੰਦੇ ਨੇ। ਇੱਕ ਉਹ ਹੁੰਦੇ ਨੇ ਜਿਨ੍ਹਾਂ ਦੇ ਲਈ ਪੱਤਰਕਾਰਤਾ ਉਹਨਾਂ ਦਾ ਸ਼ੌਕ ਹੁੰਦਾ, ਪਹਿਲਾਂ ਉਹਨਾਂ ਦਾ ਫਸਟ ਲਵ ਹੁੰਦਾ। ਫਿਰ ਉਹ ਪਲੇਜ਼ੈਂਟ ਕਿਸਮ ਦੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਨਿੱਜੀ ਤੌਰ ਦੇ ਉੱਤੇ ਵੀ ਸਾਰੀਆਂ ਪਾਰਟੀਆਂ ਜਾਂ ਸਾਰੇ ਹਲਕਿਆਂ ਜਾਂ ਸਾਰੇ ਖੇਤਰਾਂ 'ਚ ਉਹਨਾਂ ਨੇ ਸੰਬੰਧ ਬਣਾਏ ਹੁੰਦੇ ਨੇ, ਔਰ ਉਹ ਆਪਣੀ ਉਸ ਗ੍ਰੇਸ ਨੂੰ ਕਾਇਮ ਵੀ ਰੱਖਦੇ ਨੇ। ਉਹਨਾਂ ਕੋਲ ਜਿਹੜੀ ਨਿੱਜੀ ਜਾਣਕਾਰੀ ਹੁੰਦੀ ਹੈ, ਉਹ ਯੈਲੋ ਜਰਨਲਿਸਟ ਉਹ ਹੁੰਦੇ ਨੇ ਜਿਹੜੇ ਬਾਹਰ ਵੀ ਨੇ ਉਸ ਕਿਸਮ ਦੇ, ਜਿਹੜੇ ਕਿ ਦੋਜ਼ ਹੂ ਰਨ ਵਿਦ ਦਾ ਸਟੋਰੀ। ਕੋਈ ਕਹਾਣੀ ਆਈ, ਉਹਦੀਆਂ ਹੈਡਲਾਈਨਸ ਲੱਗ ਗਈਆਂ, ਉਹਦੀ ਜਿਹੜੀ ਹੈ ਉਹ ਵਿਕਣ ਲੱਗ ਗਿਆ ਅਖਬਾਰ, ਜਾਂ ਉਹਨਾਂ ਦਾ ਉਹਦੇ ਤੋਂ ਮੁੱਲ ਵੱਟਿਆ। ਜਾਂ ਇੱਕ ਜ਼ਮਾਨੇ 'ਚ ਬ੍ਰਿਟਸ ਅਖਬਾਰ ਭਾਵੇਂ ਬੜੀ ਪਪੂਲਰ ਸੀ, ਮਿਸਟਰ ਕਰੰਜੀਆ ਲੈਫਟਿਸਟ ਸੀ, ਉਹ ਬਲੈਕਮੇਲਰ ਜਰਨਲਿਸਟ ਵੀ ਸੀ। ਜਿਵੇਂ ਅੱਜ ਬਹੁਤ ਸਾਰੇ ਜਿਹੜੇ ਇਹਨਾਂ ਦੇ ਮੁੱਖ ਧਾਰਾ ਹਿੰਦੂਤਵੀ ਨੇ ਜਾਂ ਦੂਜੇ, ਉਹ ਹੁਣ ਤਾਂ ਹਰ ਚੀਜ਼ 'ਚ ਅਵੇਲੇਬਲ ਹੈ। ਉਹ ਕੈਮਰੇ, ਪੈਨ ਦੇ ਵਿੱਚ ਕੈਮਰੇ ਨੇ, ਘੜੀਆਂ ਦੇ ਵਿੱਚ ਨੇ, ਅਦਰਵਾਈਜ਼ ਮਿਰਰ ਦੇ ਵਿੱਚ ਹੀ ਹੈ। ਉਸ ਕਿਸਮ ਦੀਆਂ ਜਿਹੜੀਆਂ ਰਿਕਾਰਡ ਕਰਕੇ ਉਹਨੂੰ ਐਡਿਟ ਕਰਕੇ ਔਰ ਉਸ ਦੇ ਉੱਤੇ ਸੁਪਰ ਇੰਪੋਜ਼ ਕਰਕੇ ਕੋਈ ਨਾ ਕੋਈ ਇਮੇजेस ਬਲੈਕਮੇਲ ਕਰਦੇ ਨੇ। ਔਰ ਉਸ ਕਿਸਮ ਦਾ ਪਾਰਟ ਉੱਥੋਂ ਦੇ ਹੁਣ ਇਲੈਕਸ਼ਨ ਸਿਨੈਰੀਓ 'ਚ ਵੀ ਹਾਰਦਿਕ ਪਟੇਲ ਦੇ ਮਾਮਲੇ ਸਾਹਮਣੇ ਆਇਆ ਹੈ, ਉਹਦੇ ਤੋਂ ਪਹਿਲਾਂ ਹੋਰ ਸੀ। ਇਹਦੇ 'ਚ ਕੀ ਠੀਕ ਹੈ ਕੀ ਗਲਤ ਹੈ, ਇਹਦਾ ਇੰਨਾ ਕੁ ਚੱਲਣ ਹੋ ਗਿਆ ਉਹ ਗੱਲ ਮੁੱਕ ਗਈ। ਸਟਿਲ ਜਿਹੜੇ ਪ੍ਰਿੰਟ ਮੀਡੀਆ 'ਚ ਬੈਠੇ ਹੋਏ ਸੀਨੀਅਰ ਲੋਕ ਜਿਹੜੇ ਪਲੇਜ਼ੈਂਟ ਵੀ ਸੀ, ਪੱਤਰਕਾਰਤਾ ਨਾਲ ਵੀ ਇਨਸਾਫ ਕਰਦੇ ਸੀ, ਉਹਨਾਂ ਨੂੰ ਵੀ ਪਤਾ ਹੈ ਵੀ ਪ੍ਰਾਈਵੇਟ ਲਾਈਨ ਕੀ ਹੈ, ਘਰੇਲੂ ਜ਼ਿੰਦਗੀ ਜਾਂ ਕਿਸ ਦੇ ਵਿੱਚ ਪੀਪਨ ਨਹੀਂ ਕਰਨਾ। ਬਟ ਐਟ ਦਾ ਸੇਮ ਟਾਈਮ ਆਪਣੇ ਪਰਸਨਲ ਕਨੈਕਸ਼ਨਸ ਦੇ ਨਾਲ ਉਹਨਾਂ ਕੋਲ ਇਨਸਾਈਡ ਸਟੋਰੀ ਵੀ ਹੁੰਦੀ ਸੀ, ਔਰ ਉਹ ਕਦੇ ਵੀ ਆਪਣੇ ਪਰਸਨਲ ਕਨੈਕਸ਼ਨ ਰਿਵੀਲ ਨਹੀਂ ਸੀ ਕਰਦੇ। ਪਰ ਜਿਹੜੀ ਉਹਨਾਂ ਦੀ ਪ੍ਰੋਫੈਸ਼ਨਲ ਸਟੋਰੀ ਹੈ ਉਹਦੇ 'ਚ ਤੁਸੀਂ ਉਸ ਦੀ ਝਲਕ ਦੇਖ ਸਕਦੇ ਸੀ ਕਿ ਵੀ ਉਸ ਕਿਸਮ ਦੇ ਪੱਤਰਕਾਰ ਜਿਨ੍ਹਾਂ ਨੇ ਦੁਨੀਆ ਦੇ ਵਿੱਚ, ਜੇ ਮੈਂ ਇਸ ਦੀ ਗੱਲ ਕਰਾਂ ਕਿ ਜਿਨ੍ਹਾਂ ਨੇ ਪ੍ਰੋਸੀਕਿਊਸ਼ਨ ਕਬੂਲ ਕਰ ਲਈ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਆਪਣਾ ਸੋਰਸ ਰਿਵੀਲ ਨਹੀਂ ਕੀਤਾ। ਸੋ ਅਲਟੀਮੇਟਲੀ ਜਿਹੜੀ ਟਰੂਥ ਆਫ ਦਾ ਸਟੋਰੀ ਹੁੰਦੀ, ਔਰ ਹੁਣ ਤਾਂ ਇੰਨੀ ਤੇਜ਼ੀ ਨਾਲ ਸੋਸ਼ਲ ਮੀਡੀਆ ਨੇ ਵੀ ਜਿਹੜਾ ਇੱਕ ਗੇਮ ਚੇਂਜਰ ਬਣਿਆ ਜਿਹਦੇ ਥੱਲੇ, ਪਰ ਜਿੰਨੀ ਕਿ ਇਨਫੋਰਮੇਸ਼ਨ ਹੈ ਉਸ ਤੋਂ ਕਿਤੇ ਵੱਧ ਮਿਸ ਇਨਫੋਰਮੇਸ਼ਨ ਵੀ ਹੈ। ਹੁਣ 3 ਪੰਜਾਬ ਦੇ ਨਾਲ ਸੰਬੰਧਿਤ ਜਰਨਲਿਸਟ, ਇਹਨਾਂ 'ਚ ਇੱਕ ਪੰਜਾਬੀ ਅਜੀਤ ਦੇ ਮੇਜਰ ਸਿੰਘ, ਇੱਕ ਕੰਵਰ ਸੰਧੂ ਜਿਨ੍ਹਾਂ ਨੇ ਲੰਬਾ ਵਕਤ ਇੰਡੀਅਨ ਐਕਸਪ੍ਰੈਸ ਔਰ ਟ੍ਰਿਬਿਊਨ ਦੇ ਵੀ ਐਡੀਟਰ, ਔਰ ਹੁਣ ਜਿਹੜਾ ਸਾਡਾ ਜਿਹੜੀ ਐਪ ਹੈ ਉਹਦੇ ਜਿਹੜੇ 5 ਚੈਨਲ ਨੇ, ਉਹਦੇ 'ਚ ਗਲੋਬਲ ਜਿਹੜਾ ਉਸ ਦੇ ਵਿੱਚ ਉਹ ਸੀਨੀਅਰ ਜਰਨਲਿਸਟ ਤਾਂ ਹੈ ਹੀ ਨੇ, ਉਹਦੇ 'ਚ ਇੱਕ ਸ਼ੋਅ ਵੀ ਕਰਦੇ ਨੇ, ਔਰ ਸਟਿਲ MLA ਵੀ ਹੁਣ ਬਣੇ ਕੰਵਰ ਸੰਧੂ। ਪਹਿਲਾਂ ਅਸੀਂ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਕੀਤਾ ਜਦੋਂ ਕਿ ਦਰਬਾਰ ਸਾਹਿਬ ਤੇ ਹਮਲੇ ਦੀ ਫਿਲਮ ਦੇ ਨਾਤੇ ਉਹਨਾਂ ਨੇ ਸ਼ੋਅ ਕੀਤਾ, ਔਰ ਉਹ ਟੈਕਨੀਕਲ ਪਾਰਟ ਤੇ ਜੋ ਸਾਨੂੰ ਨਜ਼ਰ ਆਇਆ, ਹਿਸਟੋਰੀਕਲ ਪਾਰਟ ਜਾਂ ਟੈਕਨੀਕਲ, ਬਟ ਸਟਿਲ ਅਸੀਂ ਜਿਹੜਾ ਪ੍ਰੋਫੈਸ਼ਨਲ ਪਾਰਟ ਹੈ ਉਸ ਨੂੰ ਐਡਮਾਇਰ ਕਰਦੇ ਹਾਂ। ਔਰ ਤੀਸਰੇ ਜੁਪਿੰਦਰਜੀਤ ਸਿੰਘ ਜਿਹੜੇ ਟ੍ਰਿਬਿਊਨ ਦੇ ਲਈ ਕਰਦੇ ਨੇ, ਜੇ ਮੈਂ ਗਲਤ ਨਾ ਹੋਵਾਂ ਤਾਂ ਇਹ ਜੁਪਿੰਦਰਜੀਤ ਸਿੰਘ ਗਿਆਨੀ ਗੁਰਦਿੱਤ ਸਿੰਘ ਜਿਹੜੇ ਕਿਸੇ ਵੇਲੇ ਸ਼ਤਾਬਦੀ ਕਮੇਟੀ ਦੇ ਚੇਅਰਪਰਸਨ, ਉਹਨਾਂ ਦਾ ਬੇਟਾ ਹੈ। ਔਰ ਇਹ ਵੀ ਇਹਨਾਂ ਨੇ ਪਰਸਨਲੀ ਵੀ ਜਿਵੇਂ ਏਅਰ ਮਾਰਸ਼ਲ ਅਰਜਨ ਸਿੰਘ ਦੇ ਉੱਤੇ ਕਿਤਾਬ ਵੀ ਲਿਖੀ ਹੈ, ਔਰ ਕਿਉਂਕਿ ਥੋੜਾ ਬਹੁਤ ਪੇਰੈਂਟਲ ਔਰ ਦੂਸਰਾ ਵੀ ਤੁਹਾਨੂੰ ਪਤਾ ਹੁੰਦਾ ਜਦੋਂ ਸੈਕੰਡ ਜਨਰੇਸ਼ਨ ਆਉਂਦੀ ਹੈ, ਬਹੁਤ ਸਾਰੀਆਂ ਚੀਜ਼ਾਂ ਘਰ ਦੀਆਂ ਗੱਲਾਂ 'ਚ ਵੀ ਹੁੰਦੀਆਂ ਨੇ। ਔਰ ਇਹ ਵੀ ਜਿਹੜਾ ਰਿਲੇਟਿਵਲੀ ਜਦੋਂ ਅਸੀਂ ਉੱਥੋਂ ਦੇ ਪੱਤਰਕਾਰਾਂ ਦੀ ਗੱਲ ਕਰਦੇ ਹਾਂ, ਉਹਨਾਂ ਤੋਂ ਅਸੀਂ ਐਕਸਪੈਕਟ ਕਰੀਏ ਕਿ ਉਹ ਖਾਲਿਸਤਾਨੀ ਪਰਸਪੈਕਟਿਵ ਦੇਣਗੇ ਜਾਂ ਖੁੱਲ੍ਹ ਕੇ ਸਿੱਖ ਪਰਸਪੈਕਟਿਵ ਦੇਣਗੇ। ਉਹਨਾਂ ਨੇ ਵੀ ਸਰਵਾਈਵ ਕਰਨਾ ਹੈ ਆਪਣੇ ਉੱਥੋਂ ਦੇ ਸੈਟਅਪ 'ਚ ਵੀ, ਆਪਣੀ ਪੱਤਰਕਾਰ ਬਰਾਦਰੀ 'ਚ ਵੀ। ਲੇਕਿਨ ਫਿਰ ਵੀ ਉਹਨਾਂ ਤੋਂ ਤੁਸੀਂ ਇਹ ਐਕਸਪੈਕਟ ਨਹੀਂ ਕਰਦੇ ਕਿ ਉਹ ਬਿਲਕੁਲ ਜਿਹੜਾ ਵਾਈਟ ਨੂੰ ਬਲੈਕ ਕਹਿਣ ਜਾਂ ਬਲੈਕ ਨੂੰ ਜਿਹੜਾ ਉਹ ਵਾਈਟ ਕਹਿਣ। ਹਾਂ, ਇਹ ਜ਼ਰੂਰ ਹੈ ਕਿ ਵੀ ਉਹ ਕਿਸੇ ਇਮੇਜ ਨੂੰ ਡੱਬ ਖੜਬਾ ਭਾਵੇਂ ਬਣਾ ਦੇਣ ਤਾਂ ਕਿ
ਜਿਹੜਾ ਪੜ੍ਹਨ ਵਾਲਾ ਹੈ ਉਹਦੀਆਂ ਅੱਖਾਂ 'ਚ ਆਏ ਕਿ ਵੀ ਨਹੀਂ ਇਹਦੇ 'ਚ ਕੁਛ ਨਾ ਕੁਛ ਹੈ। ਸੋ ਮੈਂ ਇਹ ਜਿਹੜੀਆਂ 3 ਸਟੋਰੀਜ਼, ਇਹ ਸਾਰਾ ਘਟਨਾਕ੍ਰਮ ਜਿਹਦੇ 'ਚ ਕਿ ਜੀ ਜਿਹੜੀਆਂ ਬਲਾਈਂਡ ਕਿਲਿੰਗ ਸੀ ਸੋਲਵ ਹੋ ਗਈਆਂ, ਰਮਨਦੀਪ ਕੈਨੇਡੀਅਨ ਉਹਨੇ ਸਾਰੀਆਂ ਟਾਰਗੇਟ ਕਿਲਿੰਗ ਮੰਨ ਲਈਆਂ, ਜਗਤਾਰ ਜੌਲ ਉਹਨਾਂ ਸਾਰਿਆਂ ਦਾ ਸਰਗਣਾ ਸੀ ਔਰ ਇੰਨੇ ਮੋਡਿਊਲ ਤਿਆਰ ਹੋਏ ਔਰ ਜਿਹੜਾ ਫੈਕਟ ਨਹੀਂ ਆਇਆ ਔਰ ਜਪਿੰਦਰਜੀਤ ਸਿੰਘ ਉਹਨਾਂ ਦੀ ਸਟੋਰੀ 'ਚ ਹੈ ਕਿ 47 ਨੌਜਵਾਨ 47 ਪਿਛਲੇ 7-8 ਮਹੀਨੇ 'ਚ ਅਮਰਿੰਦਰ ਸਿੰਘ ਦੀ ਆਮਦ ਤੋਂ ਬਾਅਦ ਫੜੇ ਗਏ ਨੇ, ਜਿਨ੍ਹਾਂ ਨੂੰ ਪੁਲਿਸ ਨੇ ਫੜਿਆ, ਜਿਨ੍ਹਾਂ ਨੂੰ ਉਹਨਾਂ ਨੇ ਟੈਰਰ ਮੋਡਿਊਲ ਦੇ ਨਾਲ ਜੋੜਿਆ। ਉਹਦੇ 'ਚ ਉਹਨਾਂ ਨੇ ਪਾਕਿਸਤਾਨ ਦੀ ISI ਨੂੰ ਵੀ ਨਾਲ ਜੋੜਿਆ ਜੀ, ਡਾਇਸਪੋਰਾ ਸਿੱਖਾਂ ਨੂੰ ਵੀ ਜੋੜਿਆ ਔਰ ਖਾਲਿਸਤਾਨੀ ਜਥੇਬੰਦੀਆਂ ਨੂੰ ਵੀ ਜੋੜਿਆ। ਸੋ ਸਭ ਤੋਂ ਪਹਿਲਾਂ ਜੌਲ ਦੀ ਗ੍ਰਿਫਤਾਰੀ ਔਰ ਇਸ ਬਾਰੇ ਮੇਜਰ ਸਿੰਘ ਦੀ ਸਟੋਰੀ, ਕਿਉਂਕਿ ਉਹ ਪੰਜਾਬੀ 'ਚ ਹੈ, ਉਹਦੇ 'ਚ ਵਕਤ ਨਹੀਂ ਹੋਏਗਾ ਕਿ ਵੀ ਮੈਂ ਉਹਨੂੰ ਟਰਾਂਸਲੇਟ ਕਰਾਂ, ਔਰ ਉਹਦਾ ਸਿਰਲੇਖ ਹੈ ਜੌਲ ਦੀ ਗ੍ਰਿਫਤਾਰੀ ਬਣਿਆ ਵੱਡਾ ਮਸਲਾ। ਹੁਣ ਇਹ ਬੋਨ ਆਫ ਕੰਟੈਂਸ਼ਨ ਵੀ ਹੈ ਕਿਉਂਕਿ ਝਗੜੇ ਦੀ ਥਾਂ ਬਣ ਗਈ। ਬ੍ਰਿਟਿਸ਼ ਜਦੋਂ ਗਵਰਨਮੈਂਟ, ਉਹਨਾਂ ਦਾ ਫੋਰਨ ਆਫਿਸ, MP ਐਕਟਿਵ ਹੋ ਗਏ, ਦੁਨੀਆ ਦੇ ਸਿੱਖ ਐਕਟਿਵ ਨੇ, ਹੁਣ ਹਰ ਗੱਲ ਨੂੰ ਉਹਦੀਆਂ ਤਹਿ ਫੋਲੀਆਂ ਜਾਣਗੀਆਂ ਕਿ ਸਬੂਤ ਕਿੱਥੇ ਨੇ ਜੀ। ਔਰ ਜਿਸ ਅੰਦਾਜ਼ ਦੇ ਵਿੱਚ ਸਾਰੇ ਨੂੰ ਪ੍ਰੋਜੈਕਟ ਕੀਤਾ ਗਿਆ ਔਰ ਅਮਰਿੰਦਰ ਨੇ ਅੱਜ ਦੁਬਾਰਾ ਰਨ ਕਰਨ ਦਾ ਐਲਾਨ ਕੀਤਾ ਔਰ ਸਪੈਸ਼ਲ ਡਿਨਰ ਦਿੱਤਾ ਪੁਲਿਸ ਵਾਲਿਆਂ ਨੂੰ ਕਿ ਜੀ ਤੁਸੀਂ ਮਸਲਾ ਸੋਲਵ ਕਰ ਲਿਆ। ਸੁਰੇਸ਼ ਅਰੋੜਾ ਨੇ ਕਿਹਾ ਜੀ ਮੈਂ ਦਰਬਾਰ ਸਾਹਿਬ ਜਾ ਕੇ ਅਰਦਾਸ ਕੀਤੀ ਕਿ ਮਸਲਾ ਹੱਲ ਹੋਏ, ਮੈਂ ਅਜੇ ਜਲੰਧਰ ਪਹੁੰਚਿਆ ਹੀ ਤੇ ਮੇਰਾ ਜਿਹੜਾ ਉਹ ਸਾਰੇ ਫੜੇ ਗਏ। ਹੁਣ ਇਹ ਮੇਜਰ ਸਿੰਘ ਦੀ ਸਟੋਰੀ ਹੈ। ਪੰਜਾਬ ਪੁਲਿਸ ਵੱਲੋਂ 6 ਅੰਨੇ ਕਤਲਾਂ ਨੂੰ ਹੱਲ ਕਰਨ ਤੇ ਮੁੱਖ ਦੋਸ਼ੀ ਗ੍ਰਿਫਤਾਰ ਕਰਨ ਦੇ ਦਾਅਵੇ ਬਾਅਦ ਪੁਲਿਸ ਵੱਲੋਂ ਅਪਣਾਏ ਜਾ ਰਹੇ ਤੌਰ ਤਰੀਕਿਆਂ ਤੇ ਸਮੁੱਚੀ ਕਾਰਜਸ਼ੈਲੀ ਨੂੰ ਦੇਖਦਿਆਂ ਲੱਗ ਰਿਹਾ ਹੈ ਕਿ ਪੰਜਾਬ ਪੁਲਿਸ ਨੇ 3 ਦਹਾਕਿਆਂ ਦੌਰਾਨ ਕੁਝ ਨਹੀਂ ਸਿੱਖਿਆ ਤੇ ਅਜੇ ਵੀ 90 ਦੇ ਦਹਾਕੇ ਵਾਲੀ ਪੁਲਸੀਆ ਕਹੀ ਜਾਂਦੀ ਅਨੁਸ਼ਕ ਅਵਸਥਾ ਵਿੱਚ ਹੀ ਗੁਜ਼ਰ ਰਹੀ ਹੈ। ਸਭ ਪੁਲਸੀਆਂ ਵਾਲੇ ਟ੍ਰੇਟ ਇਸ ਸਾਰੀ ਕਹਾਣੀ 'ਚ ਵੀ ਨਜ਼ਰ ਆ ਰਹੇ ਨੇ ਜੀ। ਪਿਛਲੇ ਕਰੀਬ 2 ਸਾਲ ਤੋਂ ਅਹਿਮ ਸ਼ਖਸੀਅਤਾਂ ਦੇ ਕਤਲਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਦੀ ਗੁੱਥੀ ਨਹੀਂ ਸੀ ਸੁਲਝ ਰਹੀ। ਲਗਭਗ ਸਾਰੇ ਹੀ ਮਾਮਲਿਆਂ ਦੀ ਜਾਂਚ CBI ਨੂੰ ਵੀ ਸੌਂਪੀ ਜਾ ਚੁੱਕੀ ਸੀ। ਸੱਜੇ ਪੱਖੀ ਸਮਝੀਆਂ ਜਾਂਦੀਆਂ ਜਥੇਬੰਦੀਆਂ ਦੇ ਆਗੂਆਂ ਦੇ ਕਤਲਾਂ ਦੇ ਮਾਮਲੇ ਨਾ ਸੁਲਝਾਉਣ ਕਾਰਨ ਪੰਜਾਬ ਸਰਕਾਰ ਤੇ ਪੁਲਿਸ ਵੱਡੇ ਦਬਾਅ ਹੇਠ ਸੀ। ਪੰਜਾਬ ਅੰਦਰ ਇਸ ਦੌਰਾਨ ਸਰਕਾਰ ਤਾਂ ਬਦਲ ਗਈ ਪਰ ਚੋਟੀ ਦੀ ਪੁਲਿਸ ਅਫਸਰਸ਼ਾਹੀ ਪਹਿਲੀ ਸਰਕਾਰ ਵਾਲੀ ਹੀ ਹੈ। ਹੁਣ ਉਹੀ ਸੁਰੇਸ਼ ਅਰੋੜਾ DGP ਬਾਦਲ ਦੇ ਵੇੜੇ ਸੀ ਜੀ ਔਰ ਉਹੀ ਅਮਰਿੰਦਰ ਦੇ ਵੇੜੇ। ਸੋ ਇਹ ਸਾਰਾ ਉਹੀ ਹੈ। ਇਸ ਮਹੀਨੇ ਦੇ ਸ਼ੁਰੂ 'ਚ ਜਦ ਮੁੱਖ ਮੰਤਰੀ ਮੁੰਬਈ ਤੋਂ ਵਾਪਸ ਆਏ ਤਾਂ ਪੁਲਿਸ ਅਫਸਰਸ਼ਾਹੀ ਪ੍ਰਤੀ ਉਹ ਭਰੇ ਪੀਤੇ ਹੋਏ ਸਨ ਕਿ ਜੀ ਇੰਨੇ ਮਹੀਨੇ ਹੋ ਗਏ ਕੋਈ ਲੱਭ ਨਹੀਂ ਰਿਹਾ, ਭਰਿਆ ਪੀਤਿਆ ਮੁੰਬਈ ਤੋਂ ਆਇਆ। ਸੰਗਰੂਰ 'ਚ ਇੱਕ ਅਧਿਆਪਕ ਆਗੂ ਤੇ ਅੰਮ੍ਰਿਤਸਰ 'ਚ ਸ਼ਿਵ ਸੈਨਾ ਆਗੂ ਦੇ ਦਿਨ ਦਿਹਾੜੇ ਕਤਲ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਮੁੱਖ ਮੰਤਰੀ ਨੇ ਚੰਡੀਗੜ੍ਹ ਆਉਂਦਿਆਂ ਹੀ ਰਾਜ ਦੇ ਸੀਨੀਅਰ ਪੁਲਿਸ ਤੇ ਸਿਵਲ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਪਣੀ ਸਖਤ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ। ਬਸ ਫਿਰ ਕੀ ਸੀ, ਦੂਜੇ ਦਿਨ ਅੰਮ੍ਰਿਤਸਰ ਵਾਲੇ ਕਤਲ ਬਾਰੇ ਬਿਆਨ ਆ ਗਿਆ ਕਿ ਇਹ ਕਤਲ ਨਿੱਜੀ ਰੰਜਿਸ਼ ਦਾ ਨਤੀਜਾ ਹੈ ਤੇ ਗੈਂਗਸਟਰਾਂ ਵੱਲੋਂ ਕੀਤਾ ਗਿਆ ਕਿ ਜੀ ਨਾਲ ਦੀ ਨਾਲ ਆ ਗਿਆ ਨਹੀਂ ਜੀ ਇਹ ਤਾਂ ਹੈ ਹੀ ਨਿੱਜੀ ਜੀ। ਤੀਜੇ ਦਿਨ ਮੁੱਖ ਮੰਤਰੀ ਤੇ ਪੁਲਿਸ ਮੁਖੀ ਨੇ ਕਾਹਲੀ ਨਾਲ ਸੱਦੀ ਪ੍ਰੈਸ ਕਾਨਫਰੰਸ ਵਿੱਚ ਖੁਲਾਸਾ ਕੀਤਾ ਕਿ 4 ਅੰਨੇ ਕਤਲਾਂ ਦਾ ਮਾਮਲਾ ਸੁਲਝ ਗਿਆ ਹੈ ਤੇ 3 ਦੋਸ਼ੀ ਫੜ ਲਏ ਗਏ ਹਨ। ਹੁਣ ਜਿਹੜਾ ਚੀਜ਼ CBI ਇਨਕੁਆਇਰੀ ਕੁਛ ਨਹੀਂ ਸੀ ਨਿਕਲ ਰਿਹਾ, ਉਹ ਮੁੰਬਈ ਤੋਂ ਆਇਆ, ਉਹਨੇ ਪੁਲਿਸ ਨੂੰ ਝਾੜਿਆ, ਉਹਨਾਂ ਕਹਿੰਦੇ ਲਓ ਜੀ ਸਬੂਤ, ਬੰਦੇ ਵੀ ਅਸੀਂ ਫੜ ਲਏ ਸਾਰੇ, ਜਿਹੜੀ ਹੈ ਗੁੱਥੀ ਸੁਲਝਾ ਦਿੱਤੀ। ਪਰ ਲੋਕ ਹੈਰਾਨ ਉਸ ਸਮੇਂ ਰਹਿ ਗਏ ਜਦ ਨਿੱਜੀ ਰੰਜਿਸ਼ ਅਧੀਨ ਦੱਸੇ ਗਏ ਕਤਲ ਦੇ ਮੁਆਵਜ਼ੇ 'ਚ ਪੀੜਤ ਪਰਿਵਾਰ ਨੂੰ 5 ਲੱਖ ਰੁਪਏ ਨਗਦ ਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ। ਉਧਰ ਕਿਹਾ ਵੀ ਇਹ ਨਿੱਜੀ ਰੰਜਿਸ਼ ਹੈ, ਨਾਲ ਹੀ ਉਹਨਾਂ ਨੇ ਕਿਹਾ ਜੀ ਆ 5 ਲੱਖ ਦਾ ਅਸੀਂ ਮੁਆਵਜ਼ਾ ਔਰ ਜਿਹੜਾ ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਵੀ ਦੇਵਾਂਗੇ। ਇਸ ਦਾਅਵੇ ਤੋਂ ਬਾਅਦ ਪੁਲਿਸ ਦੇ ਦਾਅਵੇ ਤੇ ਤੌਰ ਤਰੀਕਿਆਂ ਦਾ ਪਾਜ ਉਗੜਨਾ ਸ਼ੁਰੂ ਹੋ ਗਿਆ ਕਿ ਵੀ ਹਕੀਕਤ ਬਾਹਰ ਆਣੀ ਸ਼ੁਰੂ ਹੋ ਗਈ। ਪੁਲਿਸ ਮੁਖੀ ਨੇ ਦਾਅਵਾ ਕੀਤਾ ਸੀ ਕਿ ਜੰਮੂ ਦੇ ਇੰਗਲੈਂਡ ਤੋਂ ਆ ਰਹੇ ਜਿਮੀ ਸਿੰਘ ਦੀ ਪਾਲਮ ਹਵਾਈ ਅੱਡੇ ਤੋਂ ਗ੍ਰਿਫਤਾਰੀ ਮਗਰੋਂ ਬਰਤਾਨੀਆ ਦੇ ਨਾਗਰਿਕ ਤੇ ਜਲੰਧਰ ਤੋਂ ਗ੍ਰਿਫਤਾਰ ਕੀਤੇ ਗਏ ਜਗਤਾਰ ਸਿੰਘ ਜੌਲ ਬਾਰੇ ਪਤਾ ਲੱਗਾ ਸੀ ਕਿ ਉਹ ਪਾਕਿਸਤਾਨੀ ਖੁਫੀਆ ਏਜੰਸੀ ਦੀ ਸਾਜ਼ਿਸ਼ ਨਾਲ ਹੋਏ ਕਤਲਾਂ 'ਚ ਮੁੱਖ ਸਰਗਣਾ ਸੀ। ਇਹ ਉਹਨਾਂ ਨੇ ਸਟੋਰੀ ਪਹਿਲੇ ਇਹੀ ਆਈ ਕਿ ਜੀ ਜਿਮੀ ਸਿੰਘ ਫੜਿਆ ਦਿੱਲੀ ਪਾਲਮ ਤੇ ਉਹਦੀ ਜਦੋਂ ਇੰਟਰੋਗੇਸ਼ਨ ਹੋਈ ਉਹਨੇ ਇਹ ਕਿਹਾ ਕਿ ਜੀ ਤਾਂ ISI ਦਾ ਬੰਦਾ ਜਗਤਾਰ ਸਿੰਘ ਜੌਲ। ਇਹ ਸੋ
ਹੁਣ ਉਹਨਾਂ ਨੇ ਕਿਹਾ ਕਿ ਪਰ ਇੱਕ ਅੰਗਰੇਜ਼ੀ ਅਖਬਾਰ 'ਚ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਜਗਤਾਰ ਤਾਂ ਪਿਛਲੇ ਕਰੀਬ 1 ਸਾਲ ਤੋਂ ਉਹਨਾਂ ਦੇ ਰਡਾਰ ਹੇਠ ਸੀ। ਖੁਫੀਆ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਦ ਇਹ ਸੂਹ ਮਿਲੀ ਕਿ ਜਗਤਾਰ ਵਿਆਹ ਕਰਵਾਉਣ ਲਈ ਭਾਰਤ ਆਇਆ ਹੈ ਤਾਂ 1000 ਦੇ ਕਰੀਬ ਸੁਰੱਖਿਆ ਕਰਮੀ ਇਸ ਨਾਂ ਦੀ ਫੇਸਬੁੱਕ ਖੰਗਾਲਣ ਲਈ ਲਗਾ ਦਿੱਤੇ ਤੇ ਖੁਫੀਆ ਪੁਲਿਸ ਦਾ ਨਿਸ਼ਾਨਾ ਸੰਸਾਰ ਭਰ 'ਚ 84 ਦੀ ਨਸਲਕੁਸ਼ੀ ਦੇ ਪੀੜਤਾਂ ਲਈ ਇਨਸਾਫ ਵਾਸਤੇ ਸਰਗਰਮ ਲੋਕਾਂ ਨੂੰ ਬਣਾਇਆ ਗਿਆ। ਹੁਣ ਉਧਰ ਉਹ ਕਹਿੰਦੇ ਜੀ ਉਹਨੇ ਜਾਣਕਾਰੀ ਦਿੱਤੀ, ਕਹਿੰਦੇ ਇਸ ਤਾਂ 1 ਸਾਲ ਤੋਂ ਇਹਦੇ ਤੇ ਅੱਖ ਰੱਖੀ ਸੀ ਔਰ 1000 ਬੰਦਾ ਅਸੀਂ ਲਾਇਆ ਹੋਇਆ ਸੀ ਨੈਵਰ ਫੋਰਗੇਟ 84 ਨੂੰ ਖੰਗਾਲਣ ਦੇ ਉੱਤੇ ਕਿ ਵੀ ਕੀ ਨੇ, ਔਰ ਸਾਰੇ ਜਿਹੜੇ ਉਧਰ ਵਿਜ਼ਿਟਰ ਸੀ ਉਹ ਸਾਰੇ ਅਸੀਂ ਉਸ ਲਿਸਟ ਦੇ ਵਿੱਚ ਲਾਇਆ ਹੋਇਆ ਸੀ ਜੀ। ਜਗਤਾਰ ਸਿੰਘ ਵੀ 84 ਦੇ ਪੀੜਤਾਂ ਲਈ ਫੇਸਬੁੱਕ ਉੱਪਰ ਇਨਸਾਫ ਦੀ ਦੁਹਾਈ ਪਾਉਣ ਵਾਲਿਆਂ 'ਚ ਸ਼ਾਮਲ ਸੀ। ਇਹ ਗੱਲ ਇੰਗਲੈਂਡ 'ਚ 84 ਦੇ ਇਹ ਗੱਲ ਇੰਗਲੈਂਡ 'ਚ ਜਗਤਾਰ ਦੇ ਮਾਪਿਆਂ ਨੇ ਵੀ ਕਹੀ ਹੈ। ਲੱਗਦਾ ਹੈ ਕਿ ਜਿਵੇਂ ਹਰ ਘਟਨਾ ਦਾ ਸਿਹਰਾ ਆਪਣੇ ਸਿਰ ਬੰਨਣ ਲਈ ਖਾੜਕੂ ਲਹਿਰ ਸਮੇਂ ਪੁਲਿਸ ਅਧਿਕਾਰੀਆਂ ਦੌੜ ਰਹਿੰਦੇ ਸੀ, ਹੁਣ ਵੀ ਉਹੀ ਤੌਰ ਤਰੀਕਾ ਹੈ। ਜਿਵੇਂ ਹਜ਼ਾਰਾਂ ਦੇ ਇਨਾਮ ਜਿਹੜੇ ਉਹ ਲੈਣ ਦੇ ਲਈ ਹਰ ਕੋਈ ਆਪਣਾ ਕਲੇਮ ਕਰਦਾ ਸੀ ਜੀ। ਪੰਜਾਬ ਪੁਲਿਸ ਦੇ ਅਧਿਕਾਰੀ ਬਰਤਾਨੀਆ ਦੇ ਚੁਣੇ ਹੋਏ ਪ੍ਰਤੀਨਿਧਾਂ ਤੇ ਸਰਕਾਰ ਉੱਪਰ ਇਸ ਕਰਕੇ ਬੇਹੱਦ ਔਖੇ ਪਾ ਰਹੇ ਹਨ ਕਿ ਉਹ ਜਗਤਾਰ ਬਾਰੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਰੌਲਾ ਕਿਉਂ ਪਾ ਰਹੇ ਹਨ। ਉਹਨਾਂ ਨੂੰ ਇਹ ਤਕਲੀਫ ਹੈ ਜੀ ਇਹ ਬਾਹਰਲੇ ਕਿਉਂ ਬਿਆਨਬਾਜ਼ੀ ਕਰ ਰਹੇ ਨੇ। ਪੁਲਿਸ ਅਧਿਕਾਰੀਆਂ ਨੇ ਤਾਂ ਆਪਣੇ ਅਧਿਕਾਰ ਖੇਤਰ ਤੋਂ ਵੀ ਅੱਗੇ ਜਾਂਦਿਆਂ ਸਿਆਸੀ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਹੈ ਕਿ ਬਰਤਾਨੀਆ ਵਾਸੀ ਜਦ ਉਹਨਾਂ ਦੇ ਦੇਸ਼ ਵਿੱਚ ਕੁਝ ਹੁੰਦਾ ਹੈ ਤਾਂ ਅੱਤਵਾਦ ਖਿਲਾਫ ਬੋਲਦੇ ਹਨ, ਪਰ ਭਾਰਤ 'ਚ ਅੱਤਵਾਦ ਭੜਕਾਉਣ ਵਾਲਿਆਂ ਖਿਲਾਫ ਜਦ ਕਾਰਵਾਈ ਹੁੰਦੀ ਹੈ ਤਾਂ ਵਿਰੋਧ ਕਰਨ ਲੱਗ ਪੈਂਦੇ ਹਨ। ਉਹ ਸਾਰੇ ਸਿਆਸੀ ਬਿਆਨ ਦੇ ਰਹੇ ਨੇ ਜੀ। ਪੁਲਿਸ ਦੇ ਇਸ ਵਤੀਰੇ ਉੱਪਰ ਅੱਜਕੱਲ ਪੰਜਾਬ ਆਏ ਲੰਡਨ ਨੇੜਲੇ ਸ਼ਹਿਰ ਵੈਡਫੋਰਡ ਦੀ ਬੌਰਕਸ਼ੈਲ ਦੇ ਚੇਅਰਮੈਨ ਸਰਦਾਰ ਜਗਤਾਰ ਸਿੰਘ ਢੀਂਡਸਾ ਤੇ ਬਰਤਾਨੀਆ ਦੇ ਮੈਂਬਰ ਪਾਰਲੀਮੈਂਟ ਸਰਦਾਰ ਤਨਮਨਜੀਤ ਸਿੰਘ ਢੇਸੀ ਨੇ ਇੰਗਲੈਂਡ ਦੇ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ 'ਚ ਵੀ ਸਵਾਲ ਉਠਾਏ ਹਨ। ਸੋ ਹੁਣ ਮੇਜਰ ਸਿੰਘ ਨੇ ਆਪਣੀ ਸਟੋਰੀ 'ਚ ਇਹਨਾਂ ਦਾ ਸਾਰਾ ਹੀ ਜਿਹੜਾ ਪਾਰਟ ਹੈ ਉਹ ਸਾਹਮਣੇ ਲੈ ਆਂਦਾ। ਹੁਣ ਅਸੀਂ ਦੇਖਦੇ ਹਾਂ ਟ੍ਰਿਬਿਊਨ ਦੀ ਸਟੋਰੀ ਜਿਹੜੀ ਕਿ ਜੁਪਿੰਦਰਜੀਤ ਸਿੰਘ ਹੋਰਾਂ ਨੇ ਦਿੱਤੀ ਹੈ ਔਰ ਉਹਦੇ 'ਚ ਉਹਨਾਂ ਨੇ ਮਿਕਸ ਜਿਹੀ ਸਟੋਰੀ ਹੈ। ਉਹਦੀ ਹੈਡਲਾਈਨ ਹੈ ਪੁਲਿਸ ਸਟੱਡੀ ਪੈਟਰਨ ਟੂ ਜੁਆਇਨ ਡਾਟਸ, ਟੈਰਰ ਮੋਡਿਊਲਸ ਕਲੇਮ ISI KLF ਟਾਰਗੇਟਿੰਗ ਵਲਨਰੇਬਲ ਯੂਥ ਟੂ ਰਿਵਾਈਵ ਮਿਲੀਟੈਂਸੀ। ਉਹਨਾਂ ਨੇ ਕਿਹਾ ਜੀ ਪੁਲਿਸ ਜਿਹੜੀ ਹੈ ਉਹ ਟੈਰਰ ਦੇ ਜਿਹੜੇ ਡਾਟ ਨੇ ਉਹਨਾਂ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਇਹਨੇ 47 ਫਿਗਰ ਦਿੱਤੀ ਐਜ਼ ਮੈਨੀ ਐਜ਼ 47 ਅਲੈਜਡ ਟੈਰਰਿਸਟ, ਅਲੈਜਡ ਉਹ ਹੈ ਨਹੀਂ ਨੇ, ਇਹ ਪੁਲਿਸ ਕਹਿ ਰਹੀ ਹੈ ਜੀ ਇਹ 47 ਦਹਿਸ਼ਤਗਰਦ ਨੇ। ਮੋਸਟਲੀ ਨਿਊ ਰੈਕਰੂਟਸ, ਨਵੇਂ ਨੌਜਵਾਨ ਬੱਚੇ ਜਿਹੜੇ ਸੋਸ਼ਲ ਮੀਡੀਆ ਤੇ ਹੋਣਗੇ, ਬਿਲੋਂਗਿੰਗ ਟੂ 8 ਟੈਰਰ ਮੋਡਿਊਲਸ, 8 ਬਣਾ ਦਿੱਤੇ ਕਿ ਟੈਰਰ ਮੋਡਿਊਲਸ ਨੇ, have been arrested in the past 7 months in the state। ਪਿਛਲੇ 7 ਮਹੀਨੇ 'ਚ ਜਿਹੜੇ ਨੇ 47 ਨੌਜਵਾਨ ਫੜੇ ਨੇ। The police claim that Pakistan-based ISI and Khalistan Liberation Force were trying to revive terrorism in the state। ਉਹ ਕਿਹਾ ਜੀ ਇਹ ਉਹਨਾਂ ਨੂੰ ਰਿਵਾਈਵ ਕਰ ਰਹੇ ਨੇ ਜੀ। As per police analytical report, all modules had common elements and pattern ਕਿ ਸਭ ਦਾ common element pattern ਹੈ। Youth mostly unemployed and belonging to lower middle class were radicalized by offering them a handsome compensation and foreign settlement, besides influencing them with emotive stories of 1984 anti-Sikh riots and police torture on Khalistan। ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਇਕਰਾਰ ਕਰਦੇ ਨੇ ਤੁਹਾਨੂੰ ਅਸੀਂ ਕੰਪਨਸੇਟ ਕਰਾਂਗੇ ਔਰ ਉਹਨਾਂ ਨੂੰ ਬੜੀਆਂ ਜਜ਼ਬਾਤੀ ਜਿਹੀਆਂ ਕਹਾਣੀਆਂ ਸੁਣਾਉਂਦੇ ਨੇ ਜੂਨ 84 ਦੀਆਂ ਔਰ ਪੁਲਿਸ ਟਾਰਚਰ ਦੀਆਂ। ਇਹ ਵੀ ਹੁਣ ਇਹ ਹਿਸਟਰੀ ਨੂੰ ਯਾਦ ਕਰਨਾ ਜਾਂ ਸ਼ੇਅਰ ਕਰਨਾ ਸਟੋਰੀ, ਇਹ ਵੀ ਜਿਹੜਾ ਹੈ ਗੁਨਾਹ ਹੈ ਉੱਥੋਂ ਦੇ ਕਿ ਜੀ ਇਹ ਵੀ ਦਹਿਸ਼ਤਗਰਦੀ ਪੈਦਾ ਕਰਦਾ ਹੈ ਜੀ। All alleged terrorists have been accused of being in contact with Khalistan sympathizers on social media and propagating their ideology। ਇਹ ਜਿਹੜੇ ਸਾਰੇ ਦੇ ਸਾਰੇ 47 ਨੌਜਵਾਨ ਨੇ ਉਹ ਨੇ ਜਿਹੜੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਨੇ ਜੋ ਵੀ ਕੌਮ ਦੇ ਨਾਲ ਵਾਪਰਿਆ ਜਾਂ ਵਾਪਰਿਆ ਹਾਲ ਹੈ। ਈਚ ਮੋਡਿਊਲ ਹੈਡ ਏ ਹੈਂਡਲਰ ਬੇਸ। ਹੁਣ ਇਹ ਪੁਲਿਸ ਦੀ ਕਹਾਣੀ ਹੈ ਕਿ ਜੀ ਜਿਹੜਾ ਇਹ ਮੋਡਿਊਲ ਹੈ ਉਹਦਾ ਹੈਂਡਲਰ ਜਾਂ ਕੈਨੇਡਾ 'ਚ ਬੈਠਾ ਹੈ ਜਾਂ UK 'ਚ ਬੈਠਾ ਹੈ ਜਾਂ ਫਰਾਂਸ 'ਚ ਬੈਠਾ ਹੈ ਜਾਂ ਇਟਲੀ 'ਚ ਬੈਠਾ ਹੈ ਜਾਂ ਬੈਲਜੀਅਮ 'ਚ ਬੈਠਾ ਹੈ ਜਾਂ ਜਰਮਨੀ 'ਚ ਬੈਠਾ। ਹੁਣ ਇਹੀ ਅਮਰੀਕਾ ਮੈਂਸ਼ਨ ਨਹੀਂ ਹੈਗਾ ਕਿਉਂਕਿ ਅਜੇ ਇੱਥੋਂ ਦਾ ਕੋਈ ਹੱਥ ਪਿਆ ਨਹੀਂ ਹੋਣਾ।
ਸੋ ਕੁੱਲ ਮਿਲਾ ਕੇ ਉਹਨਾਂ ਨੇ ਸਾਰੇ ਜਿਹੜੇ ਡਾਇਸਪੋਰਾ ਸਿੱਖ ਜਿਨ੍ਹਾਂ ਮੁਲਕਾਂ ਦੇ ਵਿੱਚ ਐਕਟੀਵਿਟੀ ਹੈ ਖਾਲਿਸਤਾਨ ਦੀ, ਉਹਨਾਂ ਨੇ ਨਾਲ ਫੜੁੰਗ ਲਿਆ ਤਾਂ ਕਿ ਫਿਰ ਉਹਨਾਂ ਦੀਆਂ ਹਕੂਮਤਾਂ ਨੂੰ ਉਹਨਾਂ ਦੇ ਨਾਂ ਦੇਣਗੇ ਕਿ ਜੀ ਦੇਖੋ ਇਹ ਦਹਿਸ਼ਤਗਰਦੀ ਫੈਲਾ ਰਹੇ ਨੇ। ਔਰ ਉਹਨਾਂ ਨੇ ਕਿਹਾ ਹੂ ਫੰਡਡ ਦਾ ਮੋਡਿਊਲਸ ਐਂਡ ਪ੍ਰੋਵਾਈਡਡ ਲੌਜਿਸਟਿਕ ਸਪੋਰਟ, ਕਿ ਜੀ ਇਹ ਫੰਡਿੰਗ ਵੀ ਕਰਦੇ ਨੇ ਔਰ ਉਹਨਾਂ ਨੂੰ ਇਹ ਵੇਰਵੇ ਵੀ ਦਿੰਦੇ ਨੇ। ਮੋਰ ਦੈਨ 20 ਸੱਚ ਹੈਂਡਲਰਸ ਹੈਵ ਬੀਨ ਆਈਡੈਂਟੀਫਾਈਡ। ਸੋ ਵੀ ਆਲਰੇਡੀ ਜਿਹੜੇ ਬਾਹਰ ਇਹਨਾਂ ਨੇ ਜਿਨ੍ਹਾਂ ਨੂੰ ਬਦਨਾਮ ਕਰਨਾ ਹੈ ਉਹਨਾਂ ਦੇ ਨਾਂ ਉਹਨਾਂ ਨੇ ਪਛਾਣ ਲਏ ਹੋਏ ਨੇ। ਬਟ ਨਾਟ ਮਚ ਐਕਸ਼ਨ ਇਜ਼ ਪੋਸੀਬਲ ਅਗੇਂਸਟ ਦੈਮ ਔਨ ਦਾ, ਨਾਲ ਇਹ ਵੀ ਕਹਿ ਦਿੱਤਾ ਜੀ ਉਹਨਾਂ ਦੇ ਖਿਲਾਫ, ਕਿਉਂਕਿ ਜਿੱਥੋਂ ਉਹਨਾਂ ਨੂੰ ਦੇਣਾ ਕਿ ਸਬੂਤ ਲਿਆਓ, ਸਬੂਤ ਇਹ ਹੈ ਜੀ ਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਰਟੀਕਲ ਲਿਖਿਆ। ਹੁਣ ਇਹਨਾਂ ਮੁਲਕਾਂ 'ਚ ਫਰੀडम ਆਫ ਐਕਸਪ੍ਰੈਸ਼ਨ ਤੁਹਾਡਾ ਬੇਸਿਕ ਰਾਈਟ ਹੈ, ਇਹ ਕੋਈ ਗੁਨਾਹ ਤਾਂ ਨਹੀਂ ਹੈ ਜੀ। ਪਾਕਿਸਤਾਨ ਹੁਣ ਕੋਈ ਪਾਕਿਸਤਾਨ ਬੇਸਡ ਹਰਪ੍ਰੀਤ ਸਿੰਘ ਨੂੰ ਨਾਲ ਫੜੁੰਗ ਲਿਆ ਕਿ ਜੀ ਇਹ ਉੱਥੇ ਬੈਠਾ ਹੈ, PhD ਹੈ, ਕੰਪਿਊਟਰ ਜਾਣਦਾ ਔਰ ਇਹ ਮੋਡਿਊਲ ਕ੍ਰੀਏਟ ਕਰਦਾ। ਫਿਰ ਉਹਨਾਂ ਨੇ ਕਿਹਾ ਕਿ ਔਰ ਕੋਈ ਸਬੂਤ ਨਹੀਂ ਨੇ। ਦਾ ਪੁਲਿਸ ਐਨਾਲਿਸਟ ਸੇ ਦਾ ਕੰਸਪੀਰੇਸੀ ਟੂ ਰੋਲ ਆਊਟ ਸੱਚ ਰੈਗੂਲਰ ਮੋਡਿਊਲਸ and target leaders of different communities started in early 2015 and resulted in 6 killings and 2 failed attempts। ਉਹਨੇ ਕਿਹਾ ਜੀ ਜਿਹੜੀਆਂ 6 killings ਨੇ ਇਹ ਜਿਹੜੇ 7-8 ਟੈਰਰ ਮੋਡਿਊਲ ਔਰ ਜਿਹੜੇ 47 ਨੌਜਵਾਨ ਇਹ ਸਾਰੇ ਇਸ ਪੀਰੀਅਡ ਦੇ ਨੇ। ਹੁਣ ਉਹਦੇ ਚ ਉਹਨਾਂ ਨੇ ਕਿਹਾ ਜੀ ਦਾ ਰਿਪੋਰਟ ਸੇਜ਼ ਦਾ 8th ਮੋਡਿਊਲ ਲੈਡ ਬਾਈ ਜਗਤਾਰ ਸਿੰਘ ਜੌਲ ਆਫ UK ਬੇਸਡ ਲਾਸਟ ਵੀਕ ਵਾਸ ਦਾ ਮੋਸਟ ਡੇਂਜਰਸ। ਹੁਣ ਜੌਲ ਨੂੰ ਕਿਉਂਕਿ ਇਹ ਜੀ ਸਭ ਤੋਂ ਖਤਰਨਾਕ ਉਹਦਾ ਮਾਡਲ ਸੀ। It remained in action for the longest duration and was the most determined effort of Happy and Rode and ISI, said a senior police। ਹੁਣ ਸਭ ਨੂੰ ਲੈ ਆਓ, ਹੈਪੀ ਵੀ ਆ ਗਿਆ ਵਿੱਚ, ਰੋਡੇ ਵੀ ਆ ਗਿਆ, ISI ਉੱਥੇ ਜਿਨ੍ਹਾਂ ਨੇ ਕਿਸੇ ਨੇ ਮੁੰਡੇ ਦਾ ਨਾਂ ਹੈਪੀ ਰੱਖਿਆ ਹੋਣਾ ਉਹ ਵੀ ਫੜਿਆ ਹੋਣਾ ਹੈ ਕਿ ਨਹੀਂ ਹੈਪੀ ਤੂੰ, ਉਹੀ ਹੈ ਨਾ ਤੇਰਾ ਨਾਂ ਹੈ ਬਈ। ਉਹ ਕਹਿੰਦੇ ਮੈਂ ਨਹੀਂ ਉਹ ਹੈਪੀ, ਤੇਰਾ ਨਾਂ ਤਾਂ ਹੈਪੀ ਹੈ ਨਾ, ਚੱਲ ਤੂੰ ਆ ਜਾ। ਜੋ ਇਹ ਪੰਜਾਬ ਪੁਲਿਸ ਦਾ ਜਿਹਨੂੰ ਉਹਨੇ ਕਿਹਾ ਮੇਜਰ ਸਿੰਘ ਨੇ ਕਿ ਜਿਹੜਾ 80ਵੇਂ 90ਵੇਂ ਦਾ ਤੌਰ ਤਰੀਕਾ ਸੀ। ਫਿਰ ਇਹ ਸਾਰੇ ਨੂੰ ਕਰਕੇ ਕਿ ਵੀ ਉਹਨਾਂ ਨੇ ਹੁਣ ਇਸ ਸਟੋਰੀ ਨੂੰ ਚੈਲੰਜ ਕੀਤਾ ਹੈ ਆਪਣੇ ਜਸਪਾਲ ਸਿੰਘ ਮੰਝਪੁਰ ਜਿਹੜੇ ਐਡਵੋਕੇਟ ਨੇ, ਔਰ ਹੁਣ ਵੀ ਜਗਤਾਰ ਸਿੰਘ ਜੌਲ ਦਾ ਜਿਹੜਾ ਕੇਸ ਔਰ ਬਾਕੀਆਂ ਦੇ ਕੇਸ ਉਹ ਹੈਂਡਲ ਕਰ ਰਹੇ ਨੇ। ਅੱਜ ਹੀ ਮੇਰੀ ਸਵੇਰੇ ਉਹਨਾਂ ਨਾਲ ਗੱਲਬਾਤ ਵੀ ਹੋਈ ਹੈ ਔਰ 9:30 ਤੋਂ 10 ਜਿਹੜਾ ਅੱਜ ਦਾ ਪ੍ਰੋਗਰਾਮ ਹੋਏਗਾ ਉਹਦੇ ਚ ਜਸਪਾਲ ਸਿੰਘ ਮੰਝਪੁਰ ਉਹਨਾਂ ਨਾਲ ਲੇਟੈਸਟ ਡਿਵੈਲਪਮੈਂਟ, ਕਿਉਂਕਿ ਉਹਨਾਂ ਦੇ ਪੇਰੈਂਟਸ ਨੂੰ ਵੀ ਮਿਲੇ ਨੇ ਔਰ ਅੱਜ ਤਰੀਕ ਹੈ ਤੇ ਉਹ ਕਹਿੰਦੇ ਸੀ ਵੀ ਉਹਨਾਂ ਦੀ ਸਿੰਘਣੀ ਵੀ ਜਿਹੜੀ ਹੈ ਜਗਤਾਰ ਸਿੰਘ ਜੌਲ ਦੀ, ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਕੋਰਟ ਰੂਮ ਚ ਆਓ। ਹੁਣ ਤੱਕ ਉਹਨਾਂ ਨੂੰ ਮਿਲਣ ਨਹੀਂ ਸੀ ਪਹਿਲਾਂ ਦਿੱਤਾ ਗਿਆ ਔਰ ਪਹਿਲਾ ਇੰਟਰਵਿਊ ਵੀ ਜਸਪਾਲ ਸਿੰਘ ਮੰਝਪੁਰ ਦਾ TV 84 ਤੇ ਸੀ ਜਿਹੜਾ ਕਿ ਕਾਫੀ ਪਾਸੇ ਸਰਕੂਲੇਟ ਹੋਇਆ। ਸੋ 9:30 ਤੋਂ 10 ਵਾਲੇ ਚ ਦਰਸ਼ਕ ਜ਼ਰੂਰ ਟਿਊਨ ਇਨ ਰਹਿਣ। ਹੁਣ ਇਹਦੇ ਚ ਵੀ ਉਹਨਾਂ ਨੇ ਇਹ ਬੜਾ ਕਲੀਅਰਲੀ ਕਿਹਾ ਕਿ lawyers and some political leaders however fear that the large-scale arrests are an indication of police Raj, where youths were being branded as terrorists for merely expressing their opinion on the social media or following Khalistani sympathizers। ਉਹਨੇ ਕਿਹਾ ਜੀ ਇਹ ਪੈਟਰਨ ਹੈ ਕਿ ਜਿਹੜੇ ਸੋਸ਼ਲ ਮੀਡੀਆ ਤੇ ਆਪਣੇ ਵਿਊ ਐਕਸਪ੍ਰੈਸ ਕਰ ਰਹੇ ਨੇ ਉਹਨਾਂ ਨੂੰ ਟੈਰਰਿਸਟ ਬਣਾਇਆ ਜਾ ਰਿਹਾ ਹੈ। Where is the evidence against them? Is the police probe transparent? Asked Jaspal Singh Manjpur, a lawyer who is representing Jol besides other alleged terrorists and the 6 detainees in different jails। ਸਬੂਤ ਕਿੱਥੇ ਨੇ ਤੁਹਾਡੇ ਕੋਲ? ਕੀ ਸਿਰਫ ਸੋਸ਼ਲ ਮੀਡੀਆ ਤੇ ਕਮੈਂਟ ਪਾ ਦੇਣ ਨਾਲ ਤੁਸੀਂ ਕਹਿ ਦਿਓ ਜੀ ਟੈਰਰ ਮੋਡਿਊਲ ਬਣ ਗਿਆ ਦੁਨੀਆ ਭਰ ਚ, ਡਾਇਸਪੋਰਾ ਸਿੱਖਾਂ ਨੇ ਬਣਾ ਦਿੱਤਾ ਜੀ। It's no crime to read and share stories of 1984 riots on social media। ਮੰਝਪੁਰ ਕਹਿ ਰਹੇ ਕੋਈ ਕ੍ਰਾਈਮ ਨਹੀਂ ਹੈਗਾ ਕਿ ਵੀ ਤੁਸੀਂ। It is also no crime to express your dissatisfaction with an organization hurting your religious sentiments। ਇਹ ਸ਼ਿਵ ਸੈਨਾ ਜਾਂ RSS ਜੋ ਭੜਕਾਟ ਵਾਲੇ ਨੇ ਜਿਨ੍ਹਾਂ ਨੇ ਉਹਨਾਂ ਤੇ ਕਮੈਂਟ ਪਾਏ ਹੋਣਗੇ ਉਹ ਵੀ ਚੱਕੇ ਹੋਣਗੇ ਕਿ ਜੀ ਇਹਨਾਂ ਨੇ ਧਮਕੀਆਂ ਦਿੱਤੀਆਂ ਜੀ। The weapons were planted on them। ਮੰਝਪੁਰ ਨੇ ਕਿਹਾ ਉਹਨਾਂ ਦੇ ਉੱਤੇ ਹਥਿਆਰ ਪਾਏ ਨੇ ਪੁਲਿਸ ਨੇ ਔਰ ਹਰ ਕੋਈ ਜਾਣਦਾ ਵੀ ਪੁਲਿਸ ਕਿਵੇਂ ਹਥਿਆਰ ਪਾਉਂਦੀ। Have the police ever booked any RSS leader for giving controversial statements? ਉਹਨੇ ਕਿਹਾ ਜੀ ਇੱਥੇ ਤਾਂ ਤੁਸੀਂ ਚੁੱਕ ਲਏ ਕਿ ਜੀ ਇਹ ਟੈਰਰ ਨੇ ਔਰ ਜਿਹੜੇ ਇੰਨੇ ਭੜਕਾਊ ਗੁਰੂ ਸਾਹਿਬਾਨ ਦੇ ਖਿਲਾਫ, ਸਿੱਖਾਂ ਦੇ ਖਿਲਾਫ, ਪਿੰਡਾਂ ਵਾਲਿਆਂ ਦੇ ਖਿਲਾਫ ਕਿਹੜਾ ਬਿਆਨ ਉਹਨਾਂ ਨੂੰ ਤੁਸੀਂ ਕਿਸੇ ਨੂੰ ਫੜਿਆ ਕਦੇ? ਬਿਲਕੁਲ। He asked, the arrests have stirred emotions in the UK where a campaign for Jol's release is on, while the Akali Dal is silent on the issue। ਅਕਾਲੀ ਦਲ ਨੇ ਤਾਂ ਦੜ ਵੱਟੀ ਹੋਈ ਹੈ, ਉਹ ਤਾਂ ਬਿਲਕੁਲ ਉਹ ਹਿੰਦੂ ਤੋਂ ਵੀ ਸ਼ੋ ਬॉय ਅਮਰਿੰਦਰ ਦੇ ਨਾਲ ਕੰਪੀਟ ਕਰ ਰਹੇ ਨੇ ਨਾ ਕਿ ਵੀ ਉਹ ਪੰਜਾਬੀ ਹਿੰਦੂਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। While the Akali Dal is silent on the issue, the Aam Aadmi Party has taken up matter through Kharad MLA and NRI wing in charge Kanwar Sandhu। ਉਹਨੇ ਕਿਹਾ ਜੀ ਆਮ ਆਦਮੀ ਪਾਰਟੀ ਦੇ ਕੰਵਰ ਸੰਧੂ ਨੇ ਇਸ ਇਸ਼ੂ ਨੂੰ ਚੁੱਕਿਆ।
ਔਰ ਉਹਨਾਂ ਨੇ ਕਿਹਾ ਵੀ ਪਹਿਲਾਂ ਵੀ ਇਹਨਾਂ ਦੇ ਉੱਤੇ ਸੀ ਔਰ ਉਹਦੇ ਵਿੱਚ ਸੰਧੂ ਨੇ ਬੜਾ ਕਲੀਅਰਲੀ ਕਿਹਾ ਵੀ ਆਰ ਨਾਟ ਸਪੋਰਟਿੰਗ ਵਾਇਲੈਂਸ, ਅਸੀਂ ਕੋਈ ਹਿੰਸਾ ਦੇ ਸਪੋਰਟਰ ਨਹੀਂ ਹੈ। ਵੀ ਆਰ ਸੇਇੰਗ ਦਾ ਰੂਲ ਆਫ ਲਾਅ ਸ਼ੁੱਡ ਬੀ ਫੋਲੋਡ, ਵੀ ਕਾਨੂੰਨ ਦਾ ਰਾਜ ਹੋਣਾ ਚਾਹੀਦਾ। ਦੇਰ ਇਜ਼ ਨੋ ਟਰਾਂਸਪੇਰੈਂਸੀ ਇਨ ਪੁਲਿਸ ਫੰਕਸ਼ਨਿੰਗ, ਜੋ ਪੁਲਿਸ ਕਰ ਰਹੀ ਹੈ ਉਹਦੇ ਵਿੱਚ ਕੋਈ ਪਾਰਦਰਸ਼ਤਾ ਨਹੀਂ ਹੈ। ਵਾਈ ਆਰ ਦੇ ਨਾਟ ਮੇਕਿੰਗ ਦਾ ਐਵੀਡੈਂਸ ਅਗੇਂਸਟ ਜੌਲ ਔਰ ਅਦਰਸ ਪਬਲਿਕ, ਲੋਕਾਂ ਦੇ ਸਾਹਮਣੇ ਲਿਆਓ, ਜੌਲ ਦੇ ਖਿਲਾਫ ਕਿਹੜੀ ਤੁਹਾਡੇ ਕੋਲ ਐਵੀਡੈਂਸ ਹੈ। ਉਹਨਾਂ ਨੇ ਕਿਹਾ ਜੇ ਕੋਈ ਨੌਨ ਸਿੱਖ ਵੀ ਫੜਿਆ ਹੁੰਦਾ ਤੇ ਅਸੀਂ ਇਸ ਕਿਸਮ ਦਾ ਹੀ ਜਿਹੜਾ ਉਹ ਕਰਨਾ ਸੀ। ਪਰ ਇਸ ਤੋਂ ਪਹਿਲਾਂ ਕਿ ਮੈਂ ਕੰਵਰ ਸੰਧੂ ਹੋਰਾਂ ਨੇ ਜਿਹੜਾ ਟਵੀਟ ਕੀਤਾ ਉਹਦਾ ਜ਼ਿਕਰ ਕਰਾਂ, ਅਮਰਿੰਦਰ ਸਿੰਘ ਨੇ ਕਿਹਾ ਐਨਫ ਪ੍ਰੂਫ ਅਗੇਂਸਟ ਜੌਲ, ਚੀਫ ਮਿਨਿਸਟਰ ਅਮਰਿੰਦਰ। ਹੁਣ ਉਹ ਕਹਿ ਰਹੇ ਨੇ ਦਿਖਾਓ, ਤੇ ਉਹ ਕਹਿ ਰਿਹਾ ਵੀ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ on Thursday said the British national Jagtar Singh Jol alias Jaggi was picked up with sufficient evidence to show his involvement in the murder case। ਬਹੁਤ ਸਾਡੇ ਕੋਲ ਸਬੂਤ ਨੇ, ਅਸੀਂ ਉਹ ਸਬੂਤ ਉਹਦੇ ਮਰਡਰ ਕੇਸਿਸ ਜਿਹੜੇ ਨੇ ਉਹਦੇ ਚ ਹੈਗੇ ਨੇ। ਐਕਸਪ੍ਰੈਸਿੰਗ ਸਰਪ੍ਰਾਈਜ਼ over some British MPs coming out in defense of Jaggi, Captain Amarinder said there was no question of succumbing to such external pressure। ਉਹਨਾਂ ਦੇ MPs ਦੇ ਬਿਆਨ ਤੇ ਉਹਨੇ ਕਿਹਾ ਜੀ ਅਸੀਂ ਬਿਲਕੁਲ ਨਹੀਂ ਝੁਕਾਂਗੇ ਕਿਸੇ ਵੀ ਦਬਾਅ ਦੇ। He said, had a similar case happened in Britain, would they have reacted the same way and released an accused at our behest? ਉਹਨੇ ਕਿਹਾ ਜੀ ਜੇ ਇੰਗਲੈਂਡ 'ਚ ਹੁੰਦਾ ਸਾਡੇ ਬੰਦੇ ਨਾਲ ਤੇ ਉਹ ਛੱਡ ਦਿੰਦੇ, ਜੇ ਇੰਡੀਅਨ ਸਿਟੀਜ਼ਨ ਇੰਗਲੈਂਡ 'ਚ ਹੁੰਦਾ ਉਹੀ ਰਾਈਟਸ ਹੁੰਦੇ ਤੁਹਾਡੇ ਐਂਬੈਸਡਰ ਨੂੰ ਉੱਥੇ ਜਾ ਕੇ ਹਾਈ ਕਮਿਸ਼ਨ ਨੂੰ ਮਿਲਣ ਦੇ, ਫੈਮਿਲੀ ਨੂੰ ਨਾ। ਤੁਸੀਂ ਤਾਂ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਨਹੀਂ ਮਿਲਣ ਦਿੱਤਾ ਹੈ 2 ਦਿਨ ਉਹਦੇ ਨਾਲ, ਵਕੀਲ ਨਾਲ ਐਕਸੈਸ ਨਹੀਂ ਕੀਤੀ ਕਦੇ। ਇੰਗਲੈਂਡ ਆ ਕੇ ਉੱਥੇ ਇਆਸ਼ੀ ਕਰਦੇ ਰਹੇ ਹੋ, ਸਾਰਾ ਟੱਬਰ ਤੁਰੇ ਰਹੇ, ਤੁਹਾਡੀਆਂ 4 ਜਨਰੇਸ਼ਨਾਂ ਇੰਗਲੈਂਡ 'ਚ, ਤੁਹਾਨੂੰ ਨਹੀਂ ਪਤਾ ਬ੍ਰਿਟਿਸ਼ ਦਾ ਸਿਸਟਮ ਕੀ ਹੈ। ਬਿਲਕੁਲ ਉੱਥੇ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਆ। ਉੱਥੇ ਉਹਨਾਂ ਦਾ ਪ੍ਰਾਈਮ ਮਿਨਿਸਟਰ ਪ੍ਰੈਸ ਕਾਨਫਰੰਸ ਕਰਕੇ ਨਹੀਂ ਕਹਿੰਦਾ ਕਿ ਜੀ ਫਲਾਣੇ ਦੇ ਸਾਡੇ ਕੋਲ ਸਾਰੇ ਸਬੂਤ ਨੇ। ਉਹ ਲਾਅ ਐਨਫੋਰਸਮੈਂਟ ਏਜੰਸੀਜ਼ ਨੇ, ਉਹਨਾਂ ਦੀ ਜਿਹੜੀਆਂ ਰਾਇਲ ਉਹਨਾਂ ਦੀ ਪੁਲਿਸ ਹੈ ਔਰ ਦੂਜੇ ਨੇ, ਉਹ ਇਨਵੈਸਟੀਗੇਟ ਕਰਕੇ ਗੱਲ ਕਰਦੇ। ਉਹ ਸਾਰੇ ਇੰਟਰਨੈਸ਼ਨਲੀ ਇਸ ਸਿਧਾਂਤ ਨੂੰ ਮੰਨਦੇ ਨੇ ਕਿ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ। ਤੂੰ ਸ਼ੋ ਬॉय ਬਣਿਆ ਹੋਇਆ ਔਰ ਉਹ ਸਾਰੀਆਂ ਕਰਤੂਤਾਂ ਜਿਹੜੀਆਂ ਨੇ ਤੇਰੀਆਂ ਉਹਨਾਂ ਨੇ ਲੁਕੋਈਆਂ ਹੋਈਆਂ। ਤੇਰੀ ਘਰਵਾਲੀ ਦੇ ਸਵਿਸ ਬੈਂਕਾਂ 'ਚ ਅਕਾਊਂਟ ਦੀ ਕਹਾਣੀ ਬੀਜੇਪੀ ਨੇ ਕੱਢੀ ਸੀ, ਉਹ ਖਤਮ ਹੋ ਗਈ। ਤੇਰੇ ਪੁੱਤਰ ਦੇ ਰਣਧੀਰ ਕੇ ਕੀ ਨਾਂ ਹੈ ਉਹਦਾ ਟੈਕਸ ਦਾ ਔਰ ਦੂਜਾ ਜਿਹੜਾ ਫਰਾਡ ਦਾ ਕੇਸ ਸੀ ਉਹ ਵੀ ਬਰੀ ਹੋ ਗਿਆ। ਤੇਰਾ ਰਿਸ਼ਤੇਦਾਰ ਵਿਕਰਮ ਮਜੀਠੀਆ ਉਹਨੂੰ ਤੂੰ ਬਰੀ ਕਰ ਦਿੱਤਾ ਹੈ ਡਰੱਗ ਚੋਂ, ਉਤੋਂ ਬਿਲਕੁਲ ਕਲੀਨ ਚਿੱਟ ਹੋ ਗਈ। ਟ੍ਰਿਬਿਊਨ ਦੇ ਫਰੰਟ ਪੇਜ ਤੇ ਮਾਫੀ ਮੰਗਾਤੀ। ਟ੍ਰਿਬਿਊਨ ਦਾ ਜਿਹੜਾ ਸੀ ਮੈਨੇਜਰ ਫੌਜੀ ਕੋਈ, ਉਹਨੂੰ ਵੀ ਚਲਦਾ ਕੀਤਾ ਉਹਨਾਂ ਨੇ ਕਿ ਵੀ ਇਹ ਸਾਰਾ ਤੂੰ ਤਾਂ ਮੇਕਅਪ ਕਰ ਲਿਆ। ਔਰ ਜੇ ਇੱਕ ਯੂਕੇ ਸਿਟੀਜ਼ਨ ਦੇ ਹੱਕ 'ਚ ਉਹਨਾਂ ਦਾ MP ਔਰ ਉਹਨਾਂ ਦੇ ਦੂਸਰਿਆਂ ਨੂੰ ਨਜ਼ਰ ਆਉਂਦਾ ਤੁਹਾਡਾ ਸਿਸਟਮ ਕੀ ਹੈ। ਔਰ ਇਹੀ ਗੱਲ ਜਿਹੜੀ ਹੈ ਕੰਵਰ ਸੰਧੂ ਉਹਨਾਂ ਨੇ ਜਿਹੜੀ ਸਟੋਰੀ ਉਸ ਤੇ ਬੇਸਡ ਹੈ। ਮੈਂ ਹੁਣ ਜ਼ਿਆਦਾ ਡੀਟੇਲ 'ਚ ਨਹੀਂ ਜਾਵਾਂਗਾ। ਟਾਰਗੇਟਡ ਕਿਲਿੰਗਸ ਇਨ ਪੰਜਾਬ, ਕੰਵਰ ਸੰਧੂ ਕਾਸਟ ਡਾਊਟ ਓਵਰ UK ਨੈਸ਼ਨਲਸ ਇਨਵੋਲਵਮੈਂਟ। ਉਹਨੇ ਵੀ ਸ਼ੱਕ ਦੀ ਜਿਹੜਾ ਇਹਦੇ ਤੇ ਪਿਆ ਹੈ। I don't know Jaggi Jol or his family personally, but on the face of it and having covered Punjab as a journalist for the past 35 years, I don't find it convincing that a person from UK who comes here to get married would be involved in such matters। ਉਹਨੇ ਕਿਹਾ ਜੀ ਮੈਂ ਭਾਵੇਂ ਨਾ ਉਹਨਾਂ ਨੂੰ ਜਾਣਦਾ ਨਾ ਉਹਦੇ ਟੱਬਰ ਨੂੰ ਜਾਣਦਾ, ਪਰ 35 ਸਾਲ ਤੋਂ ਮੈਂ ਪੱਤਰਕਾਰੀ ਕੀਤੀ ਹੈ ਔਰ ਮੈਨੂੰ ਇਹ ਜਿਹੜੀ ਸਾਰੀ ਕਹਾਣੀ ਹੈ ਠੀਕ ਨਹੀਂ ਲੱਗਦੀ ਕਿ ਵੀ ਉਹ ਵਿਆਹ ਕਰਾਉਣ ਆਇਆ ਤੇ ਉੱਥੇ ਉਹ ਮਰਡਰਸ 'ਚ ਇਨਵੋਲਵ ਹੈ ਔਰ ਇਹ ਸਾਰੇ ਨੂੰ। ਸੋ ਇਹ ਸਾਰੇ ਤੋਂ ਬਾਅਦ ਮੈਂ ਸਮਝਦਾ ਕਿ ਵੀ ਇਸ ਬਾਰੇ ਉਹਦੇ ਨਾਲ ਹੀ ਅਮਰਿੰਦਰ ਦਾ ਐਲਾਨ ਕਿ ਜੀ ਮੈਂ ਦੁਬਾਰਾ ਰਨ ਕਰਾਂਗਾ। ਸੋ ਇਸ ਸਾਰੇ ਨੂੰ ਜਿਹੜਾ ਵੀ ਥੋੜੀ ਬਹੁਤ ਜਿਹਨੂੰ ਹਿਸਾਬ 2 ਦੂਣੀ 4 ਦਾ 2 ਹੀ ਦਾ ਭਾੜਾ ਆਉਂਦਾ ਉਹ ਇਹ ਸਾਰੇ ਨੂੰ ਦੇਖ ਸਕਦਾ ਕਿ ਇਹ ਕਹਾਣੀ ਕੀ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੀ ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਕਰ ਰਿਹਾ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਨੂੰ ਚੱਲਦਿਆਂ ਰੱਖਣ ਲਈ ਆਪਣੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ। TV 84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।